जी अस्सलाम वालेकुम, सत श्री अकाल, प्रणाम। एक पिंड पंजाब का चैनल की टीम अज पहुंची है जी ननकाना साहब 550वें गुरपुरब ते सब तो पहले तो असी एक तो इन्हों 550वें गुरपुरब की मुबारकबाद देने, दूसरा जोड़ा करतारपुर का लांघा खोलिया वो मुबारकबाद देने, और उस तो बाद पूछते हैं जी कि इंडिया के किहड़े एरिया विचों आए आ जी। सत श्री अकाल जी। ਅਸੀਂ ਸਤਿ ਸ੍ਰੀ ਅਕਾਲ ਜੀ। ਅਸੀਂ ਮੇਰੀ ਸਾਰੀ ਟੀਮ ਗੁਰਦਾਸਪੁਰ ਤੋਂ ਆਈ ਹੈ। अच्छा जी। ਹਾਂਜੀ, ਤਕਰੀਬਨ ਅਸੀਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਆਏ ਹਾਂ, ਤੁਹਾਡੇ ਕੋਲੋਂ ਹੀ ਆਏ ਹਾਂ ਅਸੀਂ। नेड़े होए ਹਾਂਜੀ, हैं। ਔਰ ਸਾਨੂੰ ਬੇਹੱਦ ਖੁਸ਼ੀ ਹੋਈ ਆ। अच्छा ਅਸੀਂ ਕੁਝ ਹੋਰ ਸੁਣਦੇ ਸੀਗੇ, हाँ ਅੱਜ ਅਸੀਂ ਅੱਖੀਂ ਵੇਖ ਕੇ ਸਾਨੂੰ ਅਹਿਸਾਸ ਹੋਇਆ ਵੀ ਮੁਸਲਮਾਨ ਸਾਹਿਬ ਸਾਡੇ ਭਾਈ ਨੇ, ਦੂਸਰੀ ਕੌਮ ਨਹੀਂ ਹੈ, ਸਾਡੇ ਭਾਈ ਨੇ। ਔਰ ਸਾਨੂੰ ਬੜੀ ਖੁਸ਼ੀ ਹੋਈ ਆ, ਬੇਹੱਦ ਖੁਸ਼ੀ ਹੋਈ ਆ ਇਮਰਾਨ ਸਾਹਿਬ ਨੇ ਤੇ ਸਾਡੇ ਸਿੱਧੂ ਸਾਹਿਬ ਨੇ ਜੋ ਕੀਤਾ। ਮੈਂ ਉਹਨਾਂ ਦਾ ਹਿਸਾਬ ਕਿਤਾਬ ਨਹੀਂ ਦੇ ਸਕਦਾ, ਇੱਡਾ ਬੜਾ ਅਹਿਸਾਨ ਉਹਨਾਂ ਸਾਡੇ ਕੀਤਾ। ਔਰ ਬਾਕੀ ਪਾਕਿਸਤਾਨ ਦੇ ਮੁਸਲਮਾਨ ਭਾਈਆਂ ਨੇ ਜਿਹੜੀ ਸਾਡਾ ਖੈਰ ਮਕਦਮ ਕੀਤਾ, ਮੈਂ ਕਹਿ ਨਹੀਂ ਸਕਦਾ ਕਿੰਨੀ ਖੁਸ਼ੀ ਹੈ ਸਾਨੂੰ ਉਸ ਚੀਜ਼ ਦੀ। नहीं बयान कर सकते। ਹਾਂਜੀ, ਲਫ਼ਜ਼ਾਂ 'ਚ ਨਹੀਂ ਬਿਆਨ ਕਰ ਸਕਦੇ, ਇੰਨੀ ਖੁਸ਼ੀ ਆ। ਔਰ ਸਾਨੂੰ ਘਰ ਨਾਲੋਂ ਵੀ ਅੱਛਾ ਮਹਿਸੂਸ ਹੋ ਰਿਹਾ। ਇਨਸ਼ਾਅੱਲਾ ਮੇਰੀ ਇਹ ਤਕੀਦ ਹੈ ਅੱਲਾ ਦੇ ਅੱਗੇ ਵੀ, ਪ੍ਰਮਾਤਮਾ ਦੇ ਅੱਗੇ, ਖੁਦਾ ਦੇ ਅੱਗੇ, ਇਹ ਰਸਤਾ ਹੋਰ ਥੋੜ੍ਹਾ ਖੁੱਲ੍ਹਾ ਹੋ ਜਾਏ ਤੇ ਅਸੀਂ ਆਮ ਤੌਰ 'ਤੇ ਆਇਆ ਜਾਇਆ ਕਰੀਏ ਖੁੱਲ੍ਹੇ ਦੇ ਲਈ, ਜਿੱਦਾਂ ਹੁਣ ਆਇਆ ਨਿੱਤ ਦੇ ਵੀ ਆਉਣਾ ਜਾਣਾ ਸ਼ੁਰੂ ਕਰ ਦਈਏ। ਤੁਸੀਂ ਲਫ਼ਜ਼ ਇਸਤੇਮਾਲ ਕੀਤਾ ਇਨਸ਼ਾਅੱਲਾ, ਹਾਂਜੀ, ਇਹਦਾ ਮਤਲਬ ਹੈ ਕਿ ਅੱਲਾਹ ਪਾਕ ਨੇ ਤੁਹਾਡੀ ਜਿਹੜੀ ਦੁਆ ਬੜੀ ਜਲਦੀ ਕਬੂਲ ਕਰ ਲੈਣੀ। ਨਹੀਂ ਬੜੀ ਜਲਦੀ ਦੇ ਘਰ ਤੇ ਲਈ ਆ, ਪਰ ਅਸੀਂ ਬੜੇ ਚਿਰ ਤੋਂ ਦੁਆਵਾਂ ਕਰ ਰਹੇ ਸੀ। ਔਰ ਮੇਰੀ ਇੱਕ ਇੱਛਾ ਸੀ ਵੀ ਅਸੀਂ ਜ਼ਿੰਦਗੀ ਦੇ ਆਖਰੀ ਦੇ ਪੜਾਅ ਤੇ ਆ ਗਏ ਹਾਂ, ਤਾਂ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਇੱਧਰੋਂ ਸਾਨੂੰ ਲਾਂਘਾ ਮਿਲ ਜਾਵੇ। ਮੇਰੀ ਅੱਜ ਉਹ ਇੱਛਾ ਵੀ ਪੂਰੀ ਹੋ ਗਈ ਆ, ਔਰ ਸ਼ਾਇਦ ਮੇਰੇ ਸਾਰੇ ਸਾਥੀਆਂ ਦੀ ਪੂਰੀ ਹੋ ਗਈ ਆ। ਆਖੋ ਸਾਰੇ ਅਸੀਂ ਆਖਰੀ ਪੜਾਅ ਦੇ ਉੱਤੇ ਆਏ ਹੋਏ ਹਾਂ। ਆਪਣਾ ਨਾਮ ਕੀ ਜੀ? ਮੇਰਾ ਨਾਮ ਬਲਵਿੰਦਰ ਸਿੰਘ, ਮੈਂ ਜ਼ਿਲ੍ਹੇ ਗੁਰਦਾਸਪੁਰ ਤੋਂ ਹਾਂ। ਅਸੀਂ ਸਾਰੇ ਗੁਰਦਾਸਪੁਰ ਜ਼ਿਲ੍ਹੇ ਤੋਂ। ਹਾਂਜੀ, ਆਪਣਾ ਕੀ ਨਾਮ ਜੀ? ਲਖਵੀਰ ਸਿੰਘ ਜੀ। ਦੱਸੋ ਕਿਦਾਂ ਲੱਗਾ ਆ ਕੇ? ਬਹੁਤ ਚੰਗਾ ਜੀ, ਬਹੁਤ ਹੀ ਵਧੀਆ ਲੱਗਾ ਜੀ, ਘਰ ਨਾਲੋਂ ਵੀ ਚੰਗਾ ਲੱਗਾ ਹੈ। ਹਾਂਜੀ, ਬਹੁਤ ਸਾਡਾ ਇਤਮਾਨ ਹੋਇਆ ਵਾ। ਕਰਤਾਰਪੁਰ ਵੀ ਗਏ ਸੀਗੇ? ਹਾਂਜੀ, ਕਰਤਾਰਪੁਰ ਤੋਂ ਆਉਣ ਡਏ ਹਾਂ। ਹਾਂਜੀ, 2 ਦਿਨ ਉੱਥੇ ਰਹੇ। ਜਿਹੜੀ ਸੈਲੀਬ੍ਰੇਸ਼ਨ ਹੋਈ ਹੈ ਉੱਥੇ ਕਿੰਨੇ ਕੁ ਲੋਕ ਆਏ ਸੀਗੇ? ਕੋਈ ਗੱਲ ਕਰਨ ਵਾਲੀ ਨਹੀਂ ਗੀ, ਬਹੁਤ ਜ਼ਿਆਦਾ, ਗਿਣਤੀ ਨਹੀਂ ਕੀਤੀ ਜਾਂਦੀ, ਇੰਨੀ ਸੰਗਤ ਆਈ ਉੱਥੇ। 8 ਮਹੀਨਿਆਂ ਦੀ ਮਹਿਦੂਦ ਮੁੱਦਤ ਦੇ ਵਿੱਚ ਜਿਹੜਾ 10 ਮਹੀਨੇ 8 ਜਾਂ 10 ਮਹੀਨੇ ਦੇ ਵਿੱਚ ਜਿਹੜਾ ਮਹਿਦੂਦ ਮੁੱਦਤ ਦੇ ਵਿੱਚ ਉਹਨੂੰ ਇਹਨਾਂ ਮਤਲਬ ਜਲਦੀ ਤਿਆਰ ਕੀਤਾ, ਉਹਦੇ ਬਾਰੇ ਕੀ ਕਹਿਣਾ? ਬਹੁਤ ਹੀ ਜਲਦੀ ਤਿਆਰ ਕੀਤਾ, ਬਹੁਤ ਸੋਹਣਾ ਕੀਤਾ, ਬਹੁਤ ਵਧੀਆ। ਕੋਈ ਵੀ ਪ੍ਰੋਜੈਕਟ ਦੁਨੀਆ ਦਾ, ਸ਼ਾਇਦ ਕੋਈ ਵੀ ਪ੍ਰੋਜੈਕਟ ਇੰਨੇ ਟਾਈਮ ਦੇ ਵਿੱਚ ਨਹੀਂ ਕਲੀਅਰ ਹੋ ਸਕਦਾ। ਅਸੀਂ ਕਹਿੰਦਾ ਸਾਡਾ ਕਹਿਣਾ, ਉਹ ਕਹਿੰਦੇ ਆ ਨਾ ਜੀ ਕਿਸੇ ਸ਼ਾਇਦ 'ਚ ਬਰਕਤ ਪਾਉਣ ਦਾ, ਤੁਸੀਂ ਸੁਣਿਆ ਹੋਣਾ ਵੀ ਬਰਕਤ ਪੈ ਜਾਂਦੀ ਆ। ਇੱਕ ਬਰਕਤ ਪੈ ਜਾਂਦੀ ਆ, ਇੱਕ ਬਰਕਤ ਪੈ ਜਾਂਦੀ ਆ, ਤਾਂ ਦੂਸਰਾ ਅੰਦਰੋਂ ਅਹਿਸਾਸ ਹੋਵੇ ਵੀ ਮੈਂ ਕੰਮ ਕਰਨਾ ਹੀ ਕਰਨਾ ਹੈ। ਸੱਚਾਈ ਦੇ ਨਾਲ ਤਨੋਂ ਮਨ ਹੋ ਕੇ ਲਾਵੇ, ਬਸ ਜਲਦੀ ਸਿਰੇ ਹੋ ਜਾਂਦਾ। ਬਸ ਜੀ ਆਪਣਾ ਕੀ ਨਾਮ ਆ ਜੀ? मेरा नाम सर त्रिलोक सिंह है जी। ਅੱਛਾ ਜੀ। वाहिगुरू जी का खालसा वाहिगुरू जी की फतेह। मैं बहुत खुश हूँ मैं आपकी धरती ते आन के, क्यों इमरान खान ने ते सिद्धू साहब ने जो साड़ी दोस्ती बनाई आ, बहुत खुशी हुई है देख के। साड़ी पिछला पड़ाव उम्र का अं दर्शनदारे सानू कराए आ नहीं। 70 साल पहला साढ़े बजुर्ग जोड़े इस तरह चले गए, वो नहीं दर्शन कर सके, तो इन्हों का एहसास वो परमात्मा ही इन्होंने लंबी लंबी उम्र करे जिन्हें साडा दोस्ताना ਵਧਾਇਆ ਵਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਬਿਲਕੁਲ ਜੀ, ਅੱਲਾਹ ਪਾਕ ਖੈਰ ਸੁੱਖ ਰੱਖੇ। ਇਸੇ ਤਰ੍ਹਾਂ ਹੀ ਇਹ ਮੁਹੱਬਤਾਂ ਜਿਹੜੀਆਂ ਪ੍ਰਵਾਨ ਚੜ੍ਹਦੀਆਂ ਰਹਿਣ, ਔਰ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਇਸੇ ਤਰ੍ਹਾਂ ਹੀ ਤੁਹਾਨੂੰ ਇਹਨਾਂ ਦੀਆਂ ਮੁਹੱਬਤਾਂ ਜਿਹੜੀਆਂ ਦਿਖਾਉਂਦੇ ਰਹੇਗਾ ਜੀ। ਅਸੀਂ ਅੱਜ ਬਾਜ਼ਾਰ ਦੇ ਵਿੱਚ ਇਸੇ ਕਰਕੇ ਖੜੇ ਹਾਂ ਕਿ ਦੇਖਣ ਵਾਲਿਆਂ ਨੂੰ ਵੀ ਪਤਾ ਲੱਗੇ ਵੀ ਜਿਹੜੇ ਸਾਡੇ ਆਉਣ ਵਾਲੇ ਮਹਿਮਾਨ ਆ ਇਹ ਸਿਰਫ ਗੁਰਦੁਆਰੇ ਤੱਕ ਮਹਿਦੂਦ ਨਹੀਂ ਰਹਿੰਦੇ ਵੀ 4 ਦੀਵਾਰੀ ਦੇ ਅੰਦਰ ਰਹੇ ਆ, ਆਪਣਾ ਟਾਈਮ ਪੂਰਾ ਕੀਤਾ ਚਲੇ ਗਏ। ਇਹ ਬਿਲਕੁਲ ਇਸੇ ਤਰ੍ਹਾਂ ਹੀ ਫਿਰ ਰਹੇ ਜਿੱਦਾਂ ਇਹਨਾਂ ਇਹ ਆਪਣੇ ਘਰ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ, ਆਪਣੇ ਇਲਾਕੇ 'ਚ ਫਿਰਦੇ ਆ। ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ, ਪਿਆਰ ਮੁਹੱਬਤ ਲੋਕ ਦੇ ਰਹੇ ਆ, ਔਰ ਇਨਸ਼ਾਅੱਲਾ ਇਸੇ ਤਰ੍ਹਾਂ ਹੀ ਮਿਲਦਾ ਰਹੇਗਾ। ਇਹ ਇਸ਼ਾਰਾ ਕਰਦੇ ਨੇ ਕਿ ਸਾਨੂੰ ਖੁੱਲੇ ਤੌਰ ਤੇ ਆਉਣਾ ਜਾਣਾ ਮਿਲੇ ਸਾਨੂੰ। ਹਾਂਜੀ, ਸਾਨੂੰ ਖੁੱਲੇ ਤੌਰ ਤੇ ਆਉਣਾ ਜਾਣਾ ਮਿਲੇ। ਸਾਨੂੰ ਮੁੜ ਕੇ ਆਹ ਕਾਗਜ਼ ਪੱਤਰ ਬਣਾਉਣੇ ਪਏ, ਇਹਨਾਂ ਬਣਾਉਣੇ ਪੈਣ। ਅਸੀਂ ਇਹੀ ਇੱਛਾ ਕਿ ਜੇ ਬਾਰਡਰਾਂ ਟੁੱਟ ਜਾਣੀ ਚਾਹੀਦੀਆਂ ਨੇ, ਸਾਡਾ ਵਪਾਰ ਜਿਨਸਾਂ ਦਾ ਆਪਸ ਵਿੱਚ ਵਧੇ ਤੇ ਬੱਲੇ ਅਸੀਂ ਤਰੱਕੀ ਕਰੀਏ। ਵਾਹਿਗੁਰੂ ਖਾਲਸਾ ਵਾਹਿਗੁਰੂ। ਬਾਰਡਰ ਜਿਹੜਾ ਜੀ ਕਾਇਮ ਵੀ ਰਵੇ, ਲੇਕਿਨ ਦਰਵਾਜ਼ੇ ਖੁੱਲ ਜਾਣ, ਦਰਵਾਜ਼ੇ ਖੁੱਲ ਜਾਣ। ਠੀਕ ਸਾਡੇ ਆਉਣ ਜਾਣ ਤੋਂ ਕੋਈ ਰੁਕਾਵਟ ਨਾ ਹੋਵੇ। ਅਸੀਂ ਇਸ ਤਰ੍ਹਾਂ ਆ ਜਾਈਏ ਜਿਸ ਤਰ੍ਹਾਂ ਅਸੀਂ ਆਪਣੇ ਭਾਈਆਂ ਦੇ ਕੋਲ ਚੱਲੇ ਹਾਂ, ਆਪਣੇ ਪਰਿਵਾਰਾਂ ਕੋਲ ਚੱਲੇ ਹਾਂ, ਆਪਣੇ ਰਿਸ਼ਤੇਦਾਰਾਂ ਦੇ ਕੋਲ ਚੱਲੇ ਹਾਂ। ਸਾਨੂੰ ਇਹ ਅਹਿਸਾਸ ਹੋਵੇ, ਔਰ ਸਾਨੂੰ ਹੁਣ ਇਹ ਅਹਿਸਾਸ ਹੋਇਆ ਵੀ ਆ। ਸਾਨੂੰ ਅੱਜ ਅਹਿਸਾਸ ਹੋ ਗਿਆ, ਲੇਕਿਨ ਅੱਗੇ ਤੋਂ ਵੀ ਸਾਨੂੰ ਇਹ ਅਹਿਸਾਸ ਹੋਵੇ ਸਾਨੂੰ ਸਰਕਾਰਾਂ ਦੇ ਉੱਤੇ ਨਿਰਭਰ ਨਾ ਰਹਿਣਾ ਪਵੇ, ਅਸੀਂ ਖੁੱਲੇ ਤੌਰ ਤੇ ਆ ਜਾ ਸਕੀਏ। ਮੇਰੀ ਇਹ ਦੁਆ ਹੈ। ਸ਼ੁਕਰੀਆ ਜੀ, ਬਹੁਤ ਵਧੀਆ, ਬਹੁਤ ਸ਼ੁਕਰੀਆ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ, ਕਿੱਦਾਂ ਲੱਗਾ ਆ ਕੇ? ਉਹ ਤਾਂ ਬੜਾ ਹੀ ਸੋਹਣਾ ਮਾਹੌਲ ਹੈ ਇੱਧਰ, ਪੰਜਾਬ ਨਾਲੋਂ ਬੜਾ ਹੀ ਵਧੀਆ ਇੱਧਰ। ਅੱਛਾ, ਸਾਰੇ ਹੀ ਆਪਣੇ ਵਾਂਗੂ, ਬੱਚਿਆਂ ਵਾਂਗੂ ਸਾਰੇ ਸੋਹਣੇ ਸਮਝਦੇ ਆ। ਆਪਣਾ ਨਾਂ ਕੀ ਹੈ ਜੀ? ਬਲਵਿੰਦਰ ਕੌਰ। ਅੱਛਾ, ਪਹਿਲੀ ਵਾਰੀ ਆਏ ਹੋ? ਦੂਜੀ ਵਾਲਾ ਵੀਰ ਜੀ। ਹਾਂ, ਬੜੇ ਹੀ ਚੰਗੇ ਬੱਚੇ ਇੱਧਰ ਦੇ ਲੱਗਦੇ ਆ, ਮਾਹੌਲ ਬੜਾ ਵਧੀਆ। ਕਰਤਾਰਪੁਰੋਂ ਹੋਏ? ਉੱਥੇ ਪਾਰ ਗਏ, ਸਾਇਦ ਕਿ ਨਹੀਂ ਗਏ ਜੀ। ਹਾਂ, ਬੜਾ ਵਧੀਆ ਮਾਹੌਲ ਇੱਧਰ ਤੇ। ਮਹਾਰਾਜ ਇਸ ਤਰ੍ਹਾਂ ਹੀ ਹੁਣ ਸਾਰਿਆਂ ਨੂੰ ਰਲ ਮਿਲ ਕੇ ਰੱਖੇ।
ਕਿਰਪਾ ਕਰੇ ਉਧਰਲੇ ਜਾ ਕੇ ਜੀ। ਨਿਆਣਿਆਂ ਨੂੰ ਵੀ ਤਿਆਰ ਕਰੋ, ਉਹਨਾਂ ਦੇ ਵੀ ਗੇੜੇ ਲਵਾਓ। ਠੀਕ ਹੈ ਜੀ, ਠੀਕ ਹੈ। ਹਾਂ ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਤੁਸੀਂ ਸ਼ਾਇਦ ਜਾਣਦੇ ਹੋ, ਰਜਿੰਦਰ ਸਿੰਘ ਧੀਮਾਨ ਹੈ ਅੱਛਾ। ਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਵੱਡਾ ਫੈਨ ਹਾਂ। ਆਮ ਕਰਕੇ ਮੈਂ ਕਮੈਂਟ ਵੀ ਕਰਦਾ ਹਾਂ। ਲਓ ਜੀ, ਮੈਨੂੰ ਹੁਣ ਚੇਤਾ ਆਇਆ, ਤੁਹਾਡੀ ਸ਼ਕਲ ਵੀ ਜ਼ਿਹਨ 'ਚ ਆ ਗਈ ਆ। ਹੋਰ ਸੁਣਾਓ, ਕੀ ਹਾਲ ਚਾਲ ਆ? ਬੜਾ ਆਨੰਦ ਆਇਆ, ਬਹੁਤ ਜ਼ਿਆਦਾ ਆਨੰਦ ਆਇਆ, ਮਤਲਬ ਕਹਿਣ ਤੋਂ ਬਾਹਰ ਹੈ। ਹੁਣ ਤਾਂ ਅੱਗੇ ਤਾਂ ਤੁਸੀਂ ਸਾਨੂੰ YouTube ਤੇ ਦੇਖਦੇ ਸੀ, ਅੱਜ ਤੁਸੀਂ ਸਾਨੂੰ ਅੱਜ ਹਾਂ ਤੁਹਾਨੂੰ ਹਾਂ ਸਾਖਸ਼ਾਤ ਤੁਹਾਡੇ ਦਰਸ਼ਨ ਹੋ ਗਏ। ਮੈਨੂੰ ਪਤਾ ਲੱਗਾ ਤੇ ਇਹ ਸਾਡੀ ਆ ਰਹੇ ਆ। ਹਾਂ, ਮੈਂ ਉਹਨਾਂ ਨੂੰ ਕਿਹਾ ਸੀਗਾ, ਚੌਹਾਨ ਸਾਹਿਬ ਨੂੰ, ਵੀ ਮੈਂ ਆਉਣਾ। ਤਾਰਕ ਗੁੱਜਰ ਨੂੰ ਵੀ ਮੈਂ ਕਿਹਾ ਸੀਗਾ, ਤੇ ਤੁਹਾਡਾ ਮੇਰੇ ਕੋਲ ਨੰਬਰ ਹੈ ਨਹੀਂ ਸੀ। ਤਾਰਕ ਗੁੱਜਰ ਸਾਹਿਬ ਅੱਜ ਹੀ ਗਏ ਆ ਜੀ, ਗੋਜਰੇ ਆਏ ਹੋ ਸੀ ਕੱਲ ਦੇ। ਅੱਛਾ ਜੀ। ਅੱਜ ਛੁੱਟੀ ਉਹਨਾਂ ਦੀ ਖਤਮ ਹੋ ਗਈ, ਉਹ ਚਲੇ ਗਏ। ਤੇ ਨਾਸਰ ਢਿੱਲੋਂ ਸਾਨੂੰ ਉੱਥੇ ਮਿਲ ਗਏ ਸੀਗੇ। ਨਾਸਰ ਢਿੱਲੋਂ ਸਾਹਿਬ ਉੱਥੇ ਦਰਬਾਰ ਆਪਣਾ ਬਣਿਆ। ਹਾਂ, ਕਰਤਾਰ। ਬਾਕੀ ਤਾਂ ਬਹੁਤ ਵਧੀਆ ਹੈ। ਸਾਰਿਆਂ ਨਾਲੋਂ ਵਧੀਆ ਜਿਹੜੀ ਗੱਲ ਹੈ ਉਹ ਮਤਲਬ ਤੁਹਾਡੇ ਸਾਖਸ਼ਾਤ ਦਰਸ਼ਨ ਹੋ ਗਏ। ਬਾਕੀ ਜੋ ਮਤਲਬ ਇਹਨਾਂ ਨੇ ਕੀਤਾ ਹੈ ਉਹ ਬਹੁਤ ਐਕਸਟ੍ਰੀਮਲੀ ਮਤਲਬ ਕਹਿਣ ਤੋਂ ਬਾਹਰ ਹੈ। ਬਹੁਤ ਸੋਹਣਾ ਬਣਾਇਆ ਇਹ ਸੇਵਾ ਔਰ ਪਿਆਰ, ਇਹ ਜਿਹੜਾ ਇੱਥੇ ਮਿਲਿਆ ਉਹ ਕਿਤੇ ਮਿਲ ਨਹੀਂ ਸਕਦਾ। ਬਸ ਜੋ ਸੇਵਾ ਸਰਦਾਰ ਨੂੰ ਪਾਕਿਸਤਾਨ 'ਚ ਮਿਲਦੀ, ਪਿਆਰ ਇੱਥੋਂ ਮਿਲਦਾ, ਉਹ ਕਿਤੋਂ ਵੀ ਨਹੀਂ ਮਿਲਦਾ। ਨਹੀਂ ਮਿਲੂਗਾ, ਨਹੀਂ ਮਿਲੂਗਾ। ਦੁਨੀਆ ਦੇ ਕਿਸੇ ਵੀ ਕੋਨੇ ਚਲ ਜਾਓ, ਪਿਆਰ ਤੋਂ ਅਸੀਂ ਰਸਤੇ 'ਚ ਜਦੋਂ ਜਾਂਦੇ ਸੀਗੇ ਉਦੋਂ ਅਸੀਂ ਦੇਖਿਆ ਵੀ ਲੋਕ ਸੜਕਾਂ 'ਤੇ ਖੜ ਕੇ ਵੇਵ ਕਰਦੇ ਸੀ, ਤੇ ਉਹਨਾਂ ਨੂੰ ਲੱਗਦਾ ਸੀਗਾ ਵੀ ਇਹਨਾਂ ਦੇ ਇਹ ਅੰਦਰੂਨੀ ਜਜ਼ਬਾਤ ਹੈ ਜਿਹੜੇ ਉਹ ਵੇਵ ਕਰ ਰਹੇ। ਜਿਹੜੀ ਫਾਰਮੈਲਿਟੀ ਹੈ ਉਹਦਾ ਵੈਸੇ ਹੀ ਪਤਾ ਲੱਗ ਜਾਂਦਾ, ਜਾਂ ਕੋਈ ਬੰਦੇ ਧੱਕੇ ਤੇ ਖੜਾਏ ਹੁੰਦੇ ਆ ਉਹਨਾਂ ਦਾ ਹੀ ਪਤਾ ਲੱਗ ਜਾਂਦਾ। ਐਡੀ ਐਡੀ ਦੂਰੋਂ ਇੱਥੇ ਲੋਕ ਆਏ ਫਿਰਦੇ ਆ, ਬਾਬੇ ਸਿਆਣੇ ਤੁਰੇ ਫਿਰਦੇ ਆ ਆਪਣੇ ਇਲਾਕੇ ਦੇ। ਆਪ ਮੁਹਾਰੇ ਲੋਕ ਆ ਕੇ ਮਤਲਬ ਰਿਸਪੈਕਟ ਕਰ ਰਹੇ ਸੀਗੇ, ਤੇ ਸਾਨੂੰ ਉਹਨਾਂ ਦੀ ਰਿਸਪੈਕਟ ਦਾ ਮਾਣ, ਪ੍ਰਾਊਡ ਆਫ। ਸਾਡੇ ਨਾਲ ਜੀ ਸਾਡੇ ਅੰਕਲ ਜੋਗਿੰਦਰ ਸਿੰਘ ਗਿੱਲ ਸਾਹਿਬ ਮੌਜੂਦ ਨੇ ਪਟਿਆਲਾ ਤੋਂ। ਇਹ ਜਨਾਬ ਸਾਡੇ ਕੋਲ ਪਿਛਲੀ ਵਾਰੀ ਵੀ ਆਏ ਸੀ, ਇਹਨਾਂ ਦਾ ਇੰਟਰਵਿਊ ਵੀ ਕੀਤਾ ਸੀ, ਇੱਕ ਪਿੰਡ ਪੰਜਾਬ ਦਾ ਚੈਨਲ ਤੇ ਇੰਟਰਵਿਊ ਇਹਨਾਂ ਦਾ ਹੈਗਾ ਆ। ਤੇ ਅੱਜ ਫੇਰ ਸਾਡੀ ਖੁਸ਼ਕਿਸਮਤੀ ਕਿ ਸਾਡੇ ਨਾਲ ਇਹਨਾਂ ਦੀ ਮੁਲਾਕਾਤ, ਸਾਡੀ ਇਹਨਾਂ ਨਾਲ ਮੁਲਾਕਾਤ ਹੋਈ ਆ। ਇਹਨਾਂ ਕੋਲ ਪੁੱਛਦੇ ਆ ਜੀ, ਇਹਨਾਂ ਦੇ ਤਜਰਬਾਤ ਤੇ ਪਹਿਲੇ ਵੀ ਹੋਏ, ਲੇਕਿਨ ਫੇਰ ਵੀ ਚਲੋ ਨਵੀਆਂ ਗੱਲਾਂ ਨਵੇਂ ਤਰੀਕੇ ਨਾਲ ਪੁੱਛ ਲੈਂਦੇ ਆ। ਕਿੱਦਾਂ ਲੱਗਾ ਜੀ ਆ ਕੇ? ਦੇਖੋ, ਲੱਗਦਾ ਤਾਂ ਖੁਸ਼ੀ ਚੰਗਾ, ਕਿਉਂਕਿ ਆਪਣੇ ਘਰ ਅਸੀਂ ਆਉਂਦੇ ਆ, ਕਿਤੇ ਬਾਹਰ ਤੇ ਜਾਂਦੇ ਨਹੀਂ। ਦੂਜੀ ਗੱਲ ਹੈ, ਪਿਛਲੀ ਵਾਰੀ ਅਸੀਂ ਕਰਤਾਰਪੁਰ ਵੀ ਗਏ ਸੀ, ਪਰ ਹੁਣ ਕਮਾਲ ਹੀ ਹੋਈ ਪਈ ਹੈ। ਕਮਾਲ ਹੋ ਗਈ ਹੈ ਜੀ, ਕਮਾਲ। ਮਤਲਬ ਮੈਂ ਕੀ ਕਹਾਂ, ਮਤਲਬ ਜੋ ਉੱਥੇ ਕਾਇਆਕਲਪ ਹੋਈ ਹੈ, ਤੁਸੀਂ ਜਾਓਗੇ ਤਾਂ ਵੇਖੋਗੇ। ਜੇ ਤੁਸੀਂ ਪਹਿਲਾਂ ਦੇਖਿਆ ਕਰਤਾਰਪੁਰ? ਨਹੀਂ ਮੈਂ ਨਹੀਂ ਗਿਆ। ਹਾਂ, ਜੇ ਦੇਖਿਆ ਹੁੰਦਾ ਤਾਂ ਤੁਸੀਂ ਹੁਣ ਫਰਕ ਤੁਹਾਨੂੰ ਪਤਾ ਲੱਗ ਜਾਂਦਾ ਕੀ ਸੀ। ਨਹੀਂ, ਜੋ ਤਸਵੀਰਾਂ ਰਾਹੀਂ ਦੇਖਿਆ ਆ, ਉਹ ਹਾਂਜੀ, ਤਬੀਅਤ ਖੁਸ਼ ਹੁੰਦੀ ਹੈ ਦੇਖ ਕੇ। ਬਿਲਕੁਲ ਜੀ, ਮੈਂ ਕਹਿੰਦਾ ਕੋਈ ਕਰ ਨਹੀਂ ਸਕਦਾ। ਮਤਲਬ ਇਮਰਾਨ ਖਾਨ ਸਾਹਿਬ ਦਾ ਜਿਹੜਾ ਨਾਂ ਹੈ ਨਾ, ਉਹ ਸਾਡੀ ਸਿੱਖ ਹਿਸਟਰੀ ਦੇ ਵਿੱਚ, ਕੀ ਵਰਲਡ ਹਿਸਟਰੀ ਦੇ ਵਿੱਚ, ਮਤਲਬ ਸੁਨਹਿਰੀ ਅੱਖਰਾਂ 'ਚ, ਸੁਨਹਿਰੀ ਜਿਹੜਾ 골ਡਨ ਲੈਟਰਸ 'ਚ ਉਹਨਾਂ ਲਿਖਿਆ ਜਾਏਗਾ ਜਦੋਂ ਵੀ ਕਿਤੇ ਗੱਲ ਕਰਤਾਰਪੁਰ ਦੀ। ਤਾਰੀਖ ਦੇ ਵਿੱਚ ਇਦਾਂ ਦੇ ਫੈਸਲੇ, ਇਦਾਂ ਦੇ ਕੰਮ ਬਹੁਤ ਕਮ ਹੁੰਦੇ ਆ। ਉਹਨਾਂ ਨੇ ਬਹਾਦਰੀ ਔਰ ਜਿਗਰੇ ਵਾਲਾ ਕੰਮ ਕੀਤਾ ਜੀ। ਸੁਨਹਿਰੀ ਹਰੂਫ ਨਾਲ ਲਿਖਿਆ ਜਾਏਗਾ। ਬਿਲਕੁਲ ਬਿਲਕੁਲ ਬਿਲਕੁਲ। ਫਿਰ ਉਸ ਦੌਰਾਨ ਜਦੋਂ ਕਿ ਦੋਵਾਂ ਮੁਲਕਾਂ ਦੇ ਦਰਮਿਆਨ ਇੱਕ ਕਸ਼ੀਦਗੀ ਵਾਲਾ ਮਾਹੌਲ ਆ, ਉਹਦੇ ਵਿੱਚ ਜਿਹੜਾ ਟਾਈਮ ਦਿੱਤਾ ਉਸ ਟਾਈਮ ਤੇ ਉਹਨੇ ਪੂਰਾ ਕਰਕੇ ਦਿਖਾਇਆ। ਨਜ਼ਰ ਅੰਦਾਜ਼ ਕਰਦੇ ਉਹਨਾਂ ਨੇ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ, ਉਸ ਦੇ ਦੌਰਾਨ ਕਿੱਡੇ ਮਤਲਬ ਕੰਮ ਹੋਏ ਆ, ਲੇਕਿਨ ਉਹ ਕੰਮ ਜਿਹੜਾ ਉਹ ਆਪਣੀ ਰੁਟੀਨ ਦੇ ਨਾਲ ਚੱਲਦਾ। ਉਹ ਸਿੱਧੀ ਲਾਈਨ ਮੈਂ ਤੁਰੇ ਹੀ ਜਾਣਾ, ਮੈਂ ਇੱਧਰ ਉੱਧਰ ਹੋਣਾ, ਡਾਇਵਰਟ ਨਹੀਂ ਹੋਣਾ, ਭਾਵੇਂ ਕੁਛ ਹੋ ਜਾਵੇ, ਕਿਉਂਕਿ ਉਹਨਾਂ ਦਾ ਅਜ਼ਮ ਸੀ, ਇੱਕ ਉਹਨਾਂ ਨੇ ਸੰਕਲਪ ਕਰ ਲਿਆ ਸੀ, ਕਮਿਟਮੈਂਟ ਸੀ, ਤਾਂ ਕਮਿਟਮੈਂਟ ਉਹਨਾਂ ਪੂਰੀ ਕਰ ਵਿਖਾਈ ਆ। ਔਰ ਸਾਡੀਆਂ ਉਮੀਦਾਂ ਤੋਂ ਕਿਤੇ ਵੱਧ ਕੇ ਉਹਨਾਂ ਨੇ ਮਤਲਬ ਜਿਹੜਾ ਹੈ ਜੋ ਕੀਤਾ ਉਹਨਾਂ ਨੇ ਸਾਡੇ ਵਾਸਤੇ। ਅਸੀਂ ਕਰਜ਼ਦਾਰ ਹੋ ਗਏ ਹਾਂ, ਸਾਰੀ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਜਿਹੜੀ ਉਹਨਾਂ ਦੀ ਕਰਜ਼ਦਾਰ ਹੈ, ਜੋ ਉਹਨਾਂ ਨੇ ਕੰਮ ਕੀਤਾ। ਤੁਸੀਂ ਇਹ ਜਿਹੜਾ ਸਾਰਾ ਕੁਝ ਆਪਣਾ ਇੱਥੋਂ ਦੇਖ ਚੱਲੇ ਆ,
ਇੱਕ ਬਹੁਤ ਅੱਛਾ ਮਾਹੌਲ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ, ਉਹਨੂੰ ਤੁਸੀਂ ਆਪਣੇ ਲਫ਼ਜ਼ਾਂ 'ਚ ਕਿਸ ਤਰ੍ਹਾਂ ਬਿਆਨ ਕਰੋਗੇ ਜਾ ਕੇ? ਮੈਂ ਲਫ਼ਜ਼ਾਂ 'ਚ ਹੀ ਬਿਆਨ ਕਰਾਂਗਾ ਵੀ ਜਿਹੜਾ ਇੱਕ ਸਭ ਤੋਂ ਪਹਿਲਾਂ ਜਿਹੜਾ ਉਦਘਾਟਨ ਹੋਇਆ, ਇਫਤਤਾਹ ਹੋਇਆ, ਇਸ ਮੌਕੇ ਤੇ ਜਿਹੜੇ ਲੋਕ ਹਾਜ਼ਰ ਸਨ, 550 ਸਾਲਾਂ ਬਾਅਦ ਉਹ ਬਾਬੇ ਦੀ ਬਸਤੀ ਆਬਾਦ ਹੋਈ ਹੈ, ਔਰ ਅਸੀਂ ਉਹਨਾਂ ਸਾਰੇ ਖੁਸ਼ਕਿਸਮਤਾਂ ਚੋਂ ਆ ਜਿਹੜੇ 4-5 ਹਜ਼ਾਰ ਮਤਲਬ ਉੱਥੇ ਸੰਗਤ 'ਚ ਗਈ ਸੀ। ਤੇ ਮੈਂ ਕਹਿੰਦਾ ਤਾਰੀਖੀ ਲਮਹੇ ਸੀ ਔਰ ਤੁਸੀਂ ਉਸ ਤਾਰੀਖੀ ਲਮਹੇ ਦਾ ਹਿੱਸਾ ਉੱਥੇ ਬਣ ਗਏ। ਹਾਜ਼ਰ ਹੋਏ ਅਸੀਂ, ਔਰ ਇਹ ਹੁਣ ਭਾਵੇਂ ਦੁਨੀਆ ਜਾਂਦੀ ਰਹੇਗੀ, ਆਉਂਦੀ ਰਹੇਗੀ, ਵੱਖਰੀ ਬਾਤ, ਲੇਕਿਨ ਜਿਹੜਾ ਇਹ ਮੌਕਾ ਸੀ ਨਾ, ਮੌਕਾ ਸੀ, ਸਹੀ ਗੱਲ। ਤੇ ਮੈਂ ਤਾਂ ਅਰਦਾਸਾਂ ਕਰਦਾ ਸੀ ਵੀ ਇਸ ਮੌਕੇ ਤੇ ਮੈਂ ਪਹੁੰਚਣਾ ਹੀ ਆ, ਤੇ ਉਹ ਉੱਪਰ ਵਾਲੇ ਨੇ, ਮਾਲਕ ਨੇ, ਅੱਲਾ ਨੇ ਮੇਰੀ ਜਿਹੜੀ ਅਰਦਾਸ ਹੈ ਜਿਹੜੀ ਉਹ ਕਬੂਲ ਕੀਤੀ ਹੈ, ਔਰ ਇਹ ਮੌਕਾ ਮਿਲਿਆ। ਔਰ ਮੈਂ ਬਾਕੀ ਜਾ ਕੇ ਇਹੀ ਕਹਾਂਗਾ ਵੀ ਜੇ ਸਵਰਗ ਧਰਤੀ ਤੇ ਦੇਖਣਾ ਤੇ ਕਰਤਾਰਪੁਰ ਜਾ ਕੇ ਦੇਖੋ, ਮਤਲਬ ਬਹੁਤ ਹੀ ਸੋਹਣਾ। ਤੁਸੀਂ ਵੀ ਜਾਇਓ, ਹੁਣ ਛੇਤੀ ਜਾਇਓ। ਬਿਲਕੁਲ ਜਾਣਾ ਜੀ, ਅਸੀਂ ਜਾਣਾ। ਮੇਰੇ ਸ਼ਹਿਰ ਦੇ ਹੀ ਆ, ਅੱਛਾ ਜੀ। ਤੇ ਇਹਨਾਂ ਨੇ ਮੈਨੂੰ ਜਾਗ ਲਾਈ ਸੀ ਵੀ ਤੂੰ ਮੇਰੇ ਨਾਲ ਚੱਲ, ਤੇ ਅਸੀਂ ਰਹਿੰਦੇ ਵੀ ਨੇੜੇ ਨੇੜੇ ਹੀ ਆ। ਪਟਿਆਲਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਹੈਗਾ। ਤੇ ਮੈਂ ਨਾ ਇੱਕ ਚੀਜ਼, ਇਹਨਾਂ ਨੇ ਸੈਰ ਕਰਾਈ ਆ ਜੀ YouTube ਤੇ, ਆਪਣਾ WhatsApp ਤੇ ਰਾਹੀਂ। ਮੇਰੇ ਇੱਕ ਜਜ਼ਬਾਤ ਹੋਰ ਹੈ ਵੀ ਗੁਰੂ ਸਾਹਿਬ ਨੂੰ ਜਿਹੜੇ ਸਿੱਖ ਹੈ ਨਾ, ਉਹ 72 ਸਾਲ ਤੋਂ ਅਰਦਾਸ ਕਰ ਰਹੇ ਸੀ ਸਾਨੂੰ ਦਰਸ਼ਨ ਦਿਦਾਰੇ ਬਖਸ਼ੋ, ਖੁੱਲੇ ਦਰਸ਼ਨ ਦੀਦਾਰੇ। ਪਰ ਉਹ ਡਿਲੇ ਮੇਰੇ ਹਿਸਾਬ ਨਾਲ ਇਸ ਕਰਕੇ ਹੋ ਗਏ ਵੀ ਇੱਕ ਤਾਂ ਸਹੀ ਟਾਈਮ ਦੀ ਭਾਲ 'ਚ ਸੀਗੇ, ਉੱਪਰ ਵਾਲਾ ਜਾਂ ਰੱਬ, ਅੱਲਾ, ਗੋਡ, ਜਿਹਨੂੰ ਤੁਸੀਂ ਵਾਹਿਗੁਰੂ ਕਹਿ ਲਓ, ਉਹ ਸਹੀ ਟਾਈਮ ਦੀ ਤੇ ਸਹੀ ਬੰਦਿਆਂ ਦੀ ਭਾਲ 'ਚ ਸੀਗੇ। ਉਹ ਜਦੋਂ ਬੰਦੇ ਉਹਨਾਂ ਨੂੰ ਦੋ ਮਿਲ ਗਏ, ਜਿਹੜਾ ਮੈਂ ਜੋ ਕਹਿਣਾ ਚਾਹੁੰਦਾ ਉਹ ਤੁਹਾਨੂੰ ਪਤਾ ਵੀ ਕਿਹੜੇ ਦੋ ਬੰਦੇ ਆ, ਬਸ ਉਹ ਮਿਲ ਕੇ ਤੇ ਇਹ ਕੰਮ ਹੋ ਗਿਆ, ਅਰਦਾਸ ਪੂਰੀ ਹੋ ਗਈ। ਤੇ ਹੁਣ ਬਾਕੀ ਦੀਆਂ ਗੱਲਾਂ ਤਾਂ ਕਿਸੇ ਵੀ ਕੌਮ ਨੂੰ ਲੀਡਰ ਜਿਹੜਾ ਜੀ, ਉਹ ਲੀਡਰ ਸਦੀਆਂ ਬਾਅਦ ਮਿਲਦਾ ਹੁੰਦਾ, ਔਰ ਸਾਨੂੰ ਸਦੀਆਂ ਬਾਅਦ ਇਮਰਾਨ ਖਾਨ ਦੀ ਸ਼ਕਲ 'ਚ ਲੀਡਰ ਮਿਲਿਆ। ਮੈਂ ਅੱਗੇ ਵੀ ਇੱਕ ਵੀਡੀਓ 'ਚ ਜ਼ਿਕਰ ਕੀਤਾ ਕਿ ਜਿਹੜਾ ਇੱਕ ਸਿਆਸਤਦਾਨ ਆ ਨਾ, ਉਹਨੇ ਆਪਣੇ ਅਗਲੇ ਇਲੈਕਸ਼ਨ ਦਾ ਸੋਚਣਾ ਹੁੰਦਾ, ਲੀਡਰ ਨੇ ਆਪਣੀ ਆਉਣ ਵਾਲੀ ਕੌਮ ਦਾ, ਆਪਣੇ ਆਉਣ ਵਾਲੀ ਨਸਲ ਦਾ ਸੋਚਣਾ ਹੁੰਦਾ। ਬਿਲਕੁਲ ਬਿਲਕੁਲ। ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਵੀ ਆਪਾਂ ਸੁਣਦੇ ਹੁੰਦੇ ਸੀ ਕਿ ਸਪੋਰਟਸਮੈਨ ਜਿਹੜੇ ਹੁੰਦੇ ਨਾ, ਉਹ ਕਿਸੇ ਧਰਮ ਮਜ਼ਹਬ ਤੋਂ ਉੱਪਰ ਹੁੰਦੇ ਨੇ। ਇਹਨਾਂ ਦੋਨਾਂ ਬੰਦਿਆਂ ਨੇ ਸਾਬਤ ਕਰਤਾ ਕਿ ਇਹ ਖਾਸ ਨੇ, ਔਰ ਸਪੋਰਟਸਮੈਨਸ਼ਿਪ ਇਹਨਾਂ ਦੇ ਵਿੱਚ ਹੈਗੀ। ਹਾਂਜੀ, ਸਿਆਸਤ ਤੋਂ ਉੱਪਰ ਨੇ। ਮੈਂ ਇਹਨਾਂ ਨੂੰ ਸਿਆਸਤਦਾਨ ਕਹਿੰਦੇ ਹੀ ਨਹੀਂ, ਇਹ ਸਿਆਸਤਦਾਨ ਹੈ ਨਹੀਂ, ਇਹ ਅਸਲੀ ਖਿਦਮਤਗਾਰ ਨੇ। ਬਿਲਕੁਲ 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 ਅਸਲੀ ਇਨਸਾਨ। ਬਿਲਕੁਲ। ਇਨਸਾਨੀਅਤ ਜਿਹੜੀ ਆ ਜੀ, ਇਹਦੀ ਮਿਰਾਜ ਤੱਕ ਪਹੁੰਚਣਾ ਬਹੁਤ ਔਖਾ ਆ। ਬਹੁਤ ਘੱਟ ਤਾਦਾਦ ਆ ਜਿਹੜੀ ਇਨਸਾਨੀਅਤ ਦੇ ਮਿਰਾਜ ਤੇ ਪਹੁੰਚੀ ਆ, ਔਰ ਜਦੋਂ ਬੰਦਾ ਪਹੁੰਚ ਜਾਂਦਾ ਆ ਫਿਰ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਉੱਪਰ ਚਲਾ ਜਾਂਦਾ ਆ। ਉਹਦੇ ਨਜ਼ਦੀਕ ਖਿਦਮਤ ਰਹਿ ਜਾਂਦੀ ਆ। ਖਿਦਮਤ ਕਿਹਦੀ ਕਰਨੀ ਆ, ਇਹ ਮੈਨੇ ਨਹੀਂ ਰੱਖਦੀ ਹੈਗੀ। ਉਹ ਈਸਾਈ ਆ, ਮੁਸਲਮਾਨ ਆ, ਸਿੱਖ ਆ, ਹਿੰਦੂ ਆ, ਇਨਸਾਨ ਆ। ਇਨਸਾਨਾਂ ਦੀ ਜਿਹੜੀ ਹੈ ਨਾ, ਉਹ ਭਲਾਈ ਉਹਦੇ ਅੱਗੇ ਆ ਜਾਂਦੀ ਆ। ਉਹਨੂੰ ਹੀ ਅੱਗੇ ਲੈ ਕੇ ਉਹ ਫਿਰ ਬੰਦਾ ਤੁਰਦਾ ਆ, ਔਰ ਉਹਨੂੰ ਹੀ ਫਾਲੋ ਕਰਦਾ ਜੀ। ਬਹੁਤ ਸ਼ੁਕਰੀਆ ਜੀ, ਬੜੀ ਅੱਛੀ ਗੱਲਬਾਤ ਹੋਈ ਹੈ ਜੀ। ਮੇਰੇ ਨਾ ਸੁਣਾਈ ਦੇਣ ਦੇ ਵਿੱਚ ਨਾ ਮੇਰਾ ਨਾਂ ਦਰਬਾਰਾ ਸਿੰਘ ਆ। ਅੱਛਾ, ਉਹ ਸੁਣਾਈ ਨਾ ਦਿੱਤੀ ਨਹੀਂ ਮੇਰੇ ਕੰਨ ਤੇ, ਮੈਂ ਸਾਥੀ ਦਾ ਨਾਮ ਲੈ ਲਿਆ। ਬਾਬਾ ਇੱਕ ਆਪਣੇ ਲੋਹੀਆਂ ਤੋਂ ਮਿਲਿਆ ਸਾਨੂੰ, ਉਹ ਇੰਨਾ ਇੱਥੇ ਸਾਡੇ ਗਲ ਲੱਗ ਕੇ ਰੋਇਆ, ਕਹਿੰਦਾ ਮੇਰੇ ਵਤਨ ਦੇ ਲੋਕ ਆਏ ਆ, ਮੈਨੂੰ ਮਿਲਣ ਆਏ ਆ, ਮੈਂ ਤੁਹਾਨੂੰ ਪੈਂਡਲ ਚੱਲਦਾ, ਮੇਰੇ ਨਾਲ ਚੱਲੋ, ਉੱਥੇ ਮੈਂ ਤੁਹਾਡੀ ਸੇਵਾ ਪਾਣੀ ਕਰਨੀ ਆ, ਹੁਣ ਦੱਸੋ ਕੀ ਖਾਣਾ ਕੀ ਪੀਣਾ। ਅਸੀਂ ਕਿਹਾ ਬਾਬਾ ਇੱਥੇ ਅਸੀਂ ਤੁਹਾਡਾ ਹੀ ਸਭ ਕੁਝ ਛਕ ਰਹੇ ਹਾਂ, ਅਸੀਂ ਕਿਹੜਾ ਕੋਲ ਲੈ ਕੇ ਆਏ ਹਾਂ। ਤੇ ਬਹੁਤ ਪਿਆਰ ਦੇ ਰਹੀ ਹੈ ਬਾਰਡਰ ਤੋਂ, ਜਿੱਦਣ ਦੇ ਲੰਘੇ ਆ 5 ਤਰੀਕ ਦੇ, ਇੰਨਾ ਪਿਆਰ ਸਾਨੂੰ ਦਿੱਤਾ ਜਾ ਰਿਹਾ ਕਿ ਅਸੀਂ, ਸਾਡੇ ਕੋਲ ਕੋਈ ਲਫ਼ਜ਼ ਨਹੀਂ ਜਿਹਦੇ ਨਾਲ ਅਸੀਂ ਬਿਆਨ ਕਰ ਸਕੀਏ। ਸਾਨੂੰ ਹੱਥਾਂ ਦੇ ਲੋਕ ਚੱਕੀ ਫਿਰਦੇ। ਅਸੀਂ ਅੰਮ੍ਰਿਤਸਰ ਤੋਂ ਜੀ, ਇੰਡੀਆ ਚੋਂ। ਅੰਮ੍ਰਿਤਸਰੋਂ? ਹਾਂਜੀ। ਪਹਿਲੀ ਵਾਰੀ ਆਏ? ਹਾਂ, ਪਹਿਲੀ ਵਾਰੀ। ਨਾਂ ਕੀ ਹੈ? ਲਖਵਿੰਦਰ ਸਿੰਘ। ਸੋ ਕਿਦਾਂ ਲੱਗਾ ਆ ਕੇ? ਬਹੁਤ ਵਧੀਆ ਲੱਗਾ ਜੀ। ਕਰਤਾਰਪੁਰ ਵੀ ਹੋ ਗਏ ਆ, ਇੱਥੇ ਵੀ ਨਨਕਾਣਾ ਸਾਹਿਬ ਗਏ ਹਾਂ, ਹੁਣ ਫਿਰ ਵਾਪਸ ਆਏ ਉੱਥੋਂ। ਬਹੁਤ ਵਧੀਆ ਲੱਗਾ, ਬਹੁਤ ਜੱਜਮੈਂਟ ਕੀਤਾ, ਸਾਰਾ ਪ੍ਰੋਗਰਾਮ ਬਹੁਤ ਵਧੀਆ, ਸਾਰਾ ਪਿਆਰ ਮੁਹੱਬਤ ਬਹੁਤ ਵਧੀਆ ਜੀ, ਰਲ ਮਿਲ ਕੇ ਸਾਰਾ। ਉੱਥੇ ਕਰਤਾਰਪੁਰ ਵੀ ਬਹੁਤ ਵਧੀਆ ਲੱਗਾ ਆਪਾਂ ਨੂੰ ਮਿਲ ਕੇ, ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ। ਕੀ ਦੱਸੋਗੇ ਜਾ ਕੇ ਦੱਸਾਂਗੇ ਵੀ ਪਿਆਰ ਮੁਹੱਬਤ ਨਾਲ ਜੋ ਇਮਰਾਨ ਖਾਨ ਨੇ ਕੀਤਾ ਬਹੁਤ ਵਧੀਆ ਕੀਤਾ ਹੈ, ਸਾਂਝੀਵਾਲਤਾ ਦਾ ਪ੍ਰਤੀਕ ਆ, ਤੇ ਰਲ ਮਿਲ ਕੇ ਰਹਿਣਾ ਚਾਹੀਦਾ। ਇਸ ਤਰ੍ਹਾਂ ਗਾਂ ਦੇਸ਼ਾਂ ਨੂੰ ਮਿਲ ਕੇ ਅੱਗੇ ਵਧਣਾ ਚਾਹੀਦਾ, ਤਰੱਕੀ ਦੇ ਰਾਹ ਚਲਾਉਣਾ ਚਾਹੀਦਾ।